ਭੁਲੇਖਾ ਟੀਵੀ ਦੇ ਉੱਤੇ ਇੱਕ ਵਾਰੀ ਫਿਰ ਅਸਗਰ ਅਲੀ ਚਿਸ਼ਤੀ ਤੁਹਾਡੀ ਖਿਦਮਤ ਦੇ ਵਿੱਚ ਮੌਜੂਦ ਹੈ। ਅੱਜ ਅਸੀਂ ਲਾਹੌਰ ਦੇ ਵਿੱਚ ਨਿਕਲੇ ਹਾਂ ਲੋਕਾਂ ਕੋਲੋਂ ਇਹ ਪੁੱਛਣ ਵਾਸਤੇ ਕਿ ਜਿਹੜੀ ਚੀਫ ਜਸਟਿਸ ਪਾਕਿਸਤਾਨ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਡੈਮ ਵਾਸਤੇ ਫੰਡ ਰੇਜ਼ਿੰਗ ਦੀ, ਉਹਨੂੰ ਫਿਰ ਬਾਅਦ ਦੇ ਵਿੱਚ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਸਾਹਿਬ ਨੇ ਜੁਆਇਨ ਕੀਤਾ। ਲੋਕ ਉਹਨਾਂ ਦੇ ਬਾਰੇ 'ਚ ਕੀ ਸੋਚਦੇ ਨੇ? ਪੜ੍ਹੇ ਲਿਖੇ ਲੋਕਾਂ ਦੀ ਰਾਏ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਪੜ੍ਹੇ ਲਿਖਿਆ ਬੰਦਾ ਜਾਣਦਾ ਹੈ ਕਿ ਡੈਮ ਪਾਕਿਸਤਾਨ ਵਾਸਤੇ ਕਿੰਨਾ ਜ਼ਰੂਰੀ ਹੈ। ਬਿਜਲੀ ਵੀ ਪੈਦਾ ਹੋਏਗੀ, ਪਾਣੀ ਦੇ ਰਿਸੋਰਸਿਸ ਦੇ ਵਿੱਚ ਵੀ ਇਜ਼ਾਫਾ ਹੋਏਗਾ। ਇੱਕ ਆਮ ਆਦਮੀ, ਅਸੀਂ ਇਸ ਟਾਈਮ ਲਾਹੌਰ ਦੇ ਵਿੱਚ ਦਾਤਾ ਦਰਬਾਰ ਦੇ ਸਾਹਮਣੇ ਮੌਜੂਦ ਹਾਂ ਤੇ ਇੱਥੇ ਜ਼ਿਆਦਾਤਰ ਲੋਕ ਉਹ ਮਿਲਦੇ ਨੇ ਜਿਹੜੇ ਕਿ ਬਿਲੋ ਦੀ ਪਾਵਰਟੀ ਲਾਈਨ ਜ਼ਿੰਦਗੀ ਗੁਜ਼ਾਰ ਰਹੇ ਨੇ, ਜਿਹੜੇ ਕਿ ਗਰੀਬ ਔਰ ਮਹਿਕੂਮ ਤਬਕੇ ਦੇ ਲੋਕ ਹੁੰਦੇ ਨੇ। ਉਹ ਇਸ ਡੈਮ ਦੇ ਹਵਾਲੇ ਨਾਲ ਕੀ ਸੋਚਦੇ ਨੇ, ਉਹਨਾਂ ਦੀ ਸੋਚਣ ਦਾ ਅੰਦਾਜ਼ ਕੀ ਹੈ, ਉਹਨਾਂ ਕੋਲੋਂ ਪੁੱਛਦੇ ਆ। ਆਜੋ ਸਾਡੇ ਨਾਲ। ਲੋ ਸਾਡੇ ਨਾਲ ਇੱਕ ਦੋਸਤ ਮੌਜੂਦ ਨੇ। ਨਾਂ ਕੀ ਜੀ ਆਪਣਾ? यासर जमाल। ਹਾਂਜੀ, यासर जमाल। ਯਾਸਰ ਸਾਹਿਬ ਇਹ ਦੱਸੋ ਕਿ ਜਿਹੜੀ ਇਮਰਾਨ ਖਾਨ ਸਾਹਿਬ ਨੇ ਤੇ ਚੀਫ ਜਸਟਿਸ ਸਾਹਿਬ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਡੈਮ ਵਾਸਤੇ ਫੰਡ ਰੇਜ਼ਿੰਗ ਦੀ, ਉਹ ਪਾਕਿस्तान ਵਾਸਤੇ कितनी की ਜ਼ਰੂਰੀ है? अभी जो है ना पुरानी गवर्नमेंट ने कुछ भी नहीं किया है, तो इसलिए अभी ये डैम बनना ज़रूरी है। ਤੁਸੀਂ ਕਿੰਨੇ ਪੈਸੇ ਪਾਏ ਨੇ ਵਿੱਚ? बस जो हमारे हाथ में होगा इंशाल्लाह हम भी दे देंगे। ਅਜੇ ਦਿੱਤੇ ਨਹੀਂ? अभी नहीं देते। ਡੈਮ ਫੰਡ ਜਿਹੜਾ ਸ਼ੁਰੂ ਹੋਇਆ ਇਹ ਕਿੰਨਾ ਕੁ ਜ਼ਰੂਰੀ ਹੈ ਪਾਕਿस्तान ਵਾਸਤੇ? ਜੀ ਜਿਸ ਤਰ੍ਹਾਂ ਮਰਦੇ ਹੋਏ ਬੰਦਾ ਕਹਿੰਦਾ ਪਾਣੀ, ਅਗਰ ਅਸੀਂ ਹੁਣ ਨਹੀਂ ਇਹ ਟਾਈਮ ਦਾ ਕੁਝ ਕਰਾਂਗੇ ਤੇ ਫਿਰ ਅਸੀਂ ਮਰਦੇ ਹੋਏ ਪਾਣੀ ਮੰਗਾਂਗੇ, ਪਾਣੀ ਨਹੀਂ ਮਿਲੇਗਾ। ਚੀਫ ਜਸਟਿਸ ਸਾਹਿਬ ਜਨਾਬ ਇਮਰਾਨ ਖਾਨ ਸਾਹਿਬ, ਉਹਨਾਂ ਨੂੰ ਬਹੁਤ ਸ਼ੁਕਰੀਆ ਉਹਨਾਂ ਨੇ ਕਿ ਉਹਨਾਂ ਨੇ ਆਪਣਾ ਮੁਹਿੰਮ ਸ਼ੁਰੂ ਕਰ ਦਿੱਤੀ ਔਰ ਹਰ ਇੱਕ ਅੱਗੇ ਦਰਖਾਸਤ ਹੈ ਕਿ ਵੀ ਵੱਧ ਚੜ ਕੇ ਜਿੰਨਾ ਵੀ ਹੋ ਸਕਦਾ, ਜਿੰਨਾ ਵੀ 10 ਰੁਪਏ ਕੀ 5 ਰੁਪਏ ਤੱਕ ਵੀ ਹੋ ਸਕਦੇ ਨੇ ਤੇ ਦਿਓ। ਤੁਸੀਂ ਕਿੰਨੇ ਦਿੱਤੇ ਨੇ? ਮੈਂ 200 ਰੁਪਏ ਮਹਾਨਾ ਦੇ ਰਿਹਾ ਔਰ ਮੇਰੇ ਬੱਚੇ ਜੋ ਯਾਨੀ ਕਿ ਪਾਕਟ ਮਨੀ ਉਹਦੇ ਵਿੱਚੋਂ ਸੇਵ ਕਰਕੇ ਸਕੂਲ ਦੀ ਪਾਕਟ ਮਨੀ ਔਰ ਉਹ ਬੱਚੇ ਦੇ ਰਹੇ। ਤੇ ਤੁਸੀਂ ਕਿੰਨੇ ਪੈਸੇ ਦਿੱਤੇ ਨੇ ਡੈਮ ਫੰਡ ਦੇ? डैम वास्ते मैं 500 रुपया दे दा हफ्ते बाद। ਵਾਹ ਵਾਹ ਵਾਹ, ਕੀ ਬਾਤ ਹੈ। ਲੋ ਜੀ ਇੱਥੇ ਤੁਸੀਂ ਇਹ ਅੰਦਾਜ਼ਾ ਕਰੋ ਕਿ ਸਾਡੇ ਜਿਹੜੇ ਮੁਲਕ ਦਾ ਅਨਪੜ੍ਹ ਤਬਕਾ ਹੈ ਜਾਂ ਜਿਹੜੇ ਗੁਰਬਤ ਦੀ ਲਾਈਨ ਤੋਂ ਵੀ ਥੱਲੇ ਜ਼ਿੰਦਗੀ ਗੁਜ਼ਾਰ ਰਹੇ ਨੇ, ਉਹ ਵੀ ਕਿੰਨੇ ਜ਼ਿਆਦਾ ਅਵੇਅਰ ਨੇ ਡੈਮ ਦੀ ਜ਼ਰੂਰਤ ਦੇ ਹਵਾਲੇ ਨਾਲ। ਤੁਸੀਂ ਇਹ ਦੱਸੋ, ਇਹ ਤੁਸੀਂ ਬੜਾ ਇੱਕ ਪਾਇਆ ਹੈ, ਇਹ ਕੀ ਹੈ ਦਿਖਾਓ ਜ਼ਰਾ। ਇਹ ਤੇ ਪੀਟੀਆਈ ਦਾ ਨਿਸ਼ਾਨ ਹੈ। ਐਵੇਂ ਪੀਟੀਆਈ ਮਾਮਾ ਲੱਗਦਾ। ਅੱਛਾ ਇਹ ਦੱਸੋ, ਅੱਛਾ ਇਹ ਦੱਸੋ, ਨਹੀਂ ਲਾਲ ਤੇ ਹਰਾ ਪੀਟੀਆਈ ਦਾ ਨਿਸ਼ਾਨ। ਅਸੀਂ ਸਰਕਾਰਾਂ ਦਾ ਨਾਮ ਲੈ ਕੇ ਬੰਨਿਆ, ਸਾਡਾ ਪੀਟੀਆਈ ਨਾਲ ਕੋਈ ਤਲਕ ਨਹੀਂ ਪਾਇਆ। ਅੱਛਾ ਇਹ ਦੱਸੋ, ਜਿਹੜਾ ਡੈਮ ਬਣ ਰਿਹਾ ਉਹਦੇ ਵਾਸਤੇ ਜਿਹੜੀ ਫੰਡ ਰੇਜ਼ਿੰਗ ਹੋ ਰਹੀ ਹੈ, ਤੁਹਾਡੇ ਖਿਆਲ ਨਾਲ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ? ਜਿੰਨੀ ਕੋਈ ਹੈ ਜ਼ਰੂਰ ਕਰਾਂਗੇ ਇਨਸ਼ਾਅੱਲਾ। ਨਹੀਂ ਵੈਸੇ ਤੁਸੀਂ ਸਮਝਦੇ ਹੋ ਕਿ ਇਹ ਸਹੀ ਕੰਮ ਹੋ ਰਿਹਾ ਹੈ? ਬਿਲਕੁਲ ਸਹੀ ਹੋ ਰਿਹਾ। ਕਈ ਬਣਨਾ ਚਾਹੀਦਾ। ਕਹਿ ਰਹੇ ਨੇ ਨਹੀਂ ਹੋ ਰਿਹਾ, ਇਹ ਮਦਦ ਪਾਕਿਸਤਾਨ ਲਈ ਨਹੀਂ ਠੀਕ ਹੈ, ਬਾਕੀ ਸਾਡੀਆਂ ਨਜ਼ਰਾਂ 'ਚ ਬਿਲਕੁਲ ਠੀਕ ਹੈ। ਹਾਂਜੀ ਬਣਨਾ ਚਾਹੀਦਾ ਡੈਮ ਜੀ, ਇਨਸ਼ਾਅੱਲਾ ਬਣਨਾ ਚਾਹੀਦਾ ਅੱਲਾ ਦੀ ਮਿਹਰਬਾਨੀ ਨਾਲ। ਤੇ ਕੋਈ ਪੈਸੇ ਇਹਨਾਂ ਕੋਲ ਵੀ ਟਾਈਮ ਹੈ, ਪੈਸੇ ਦਿੱਤੇ ਨੇ? ਜ਼ਰੂਰ ਦਾਂਗੇ, ਮੈਸੇਜ ਆ ਰਹੇ ਨੇ ਜਨਾਬ, ਕੋਈ ਗੱਲ ਨਹੀਂ ਇਨਸ਼ਾਅੱਲਾ। ਚਲੋ ਠੀਕ ਹੋ। ਕੋਈ ਸਾਡੇ ਨਾਲ ਹੋਰ ਦੋਸਤ ਮੌਜੂਦ ਨੇ। ਨਾਂ ਕੀ ਆਪਣਾ ਭਾਜੀ? मोहम्मद नवाज इरशाद। ਨਵਾਜ਼ ਸਾਹਿਬ ਇਹ ਦੱਸੋ ਕਿ ਇਹ ਜਿਹੜਾ ਚੀਫ ਜਸਟਿਸ ਸਾਹਿਬ ਨੇ ਇੱਕ ਇਨੀਸ਼ੀਏਟਿਵ ਲਿਆ ਡੈਮ ਵਾਲਾ ਤੇ ਇਮਰਾਨ ਖਾਨ ਸਾਹਿਬ ਨੇ ਜੁਆਇਨ ਕੀਤੀ ਹੈ ਮੁਹਿੰਮ, ਤੇ ਤੁਹਾਡੇ ਖਿਆਲ ਨਾਲ ਸਹੀ ਹੋ ਰਿਹਾ? ਡੈਮ ਬਣਨਾ ਚਾਹੀਦਾ ਪਾਕਿस्तान 'ਚ? ज़रूरी बनना चाहिए डैम। मुफ्त पानी ख़त्म हो रहा है, ज़ाहिर है डैम लाजम है। चीफ साहब ने जो भी गल चुकी है, ਇਹਦਾ मतलब है कि ਸਾਰੇ ਜਾਣੇ ਰਲ ਕੇ ਅਸੀਂ ਇਹ ਚੀਜ਼ ਨੂੰ ਅਸੀਂ ਕਵਰ ਕਰੀਏ। ਜੀ ਤੁਸੀਂ ਦੱਸੋ, ਇਹ ਜਿਹੜਾ ਡੈਮ ਬਣ ਰਿਹਾ ਸਹੀ ਬਣ ਰਿਹਾ? ਇਹ ਡੈਮ ਬਣਨਾ ਤਾਂ ਸਹੀ ਚਾਹੀਦਾ, ਲੇਕਿਨ ਅੱਜ ਤੱਕ ਕੋਈ ਵੀ ਬੰਦਾ ਇੱਥੇ ਆਇਆ ਗੌਰਮੈਂਟ ਦੇ, ਉਹਨੇ ਅੱਜ ਤੱਕ ਡੈਮ ਦਾ ਜ਼ਿਕਰ ਨਹੀਂ ਕੀਤਾ। ਅਗਰ ਡੈਮ ਬਣਾ ਲੇਗਾ ਫਿਰ ਤਾਂ ਠੀਕ ਹੈ। ਅਗਰ ਇਹ ਵੀ ਹਕੂਮਤਾਂ ਦੀ ਤਰ੍ਹਾਂ ਦੂਸਰੀਆਂ ਤਰ੍ਹਾਂ ਪੈਸੇ ਜਿਹੜੇ ਹਨ, ਜਿੰਨੇ ਵਜ਼ੀਰ ਨੇ ਸਾਰੇ ਸਹੀ ਅਗਰ ਹੋ ਗਏ ਤੇ ਪੈਸੇ ਖਾਦੇ ਨਾ ਡੈਮ ਬਣ ਗਿਆ, ਫਿਰ ਇੱਕ ਦੋ ਮੌਕਾ ਮਿਲ ਜਾਏ। ਤੁਸੀਂ ਕੋਈ ਪੈਸੇ ਦਿੱਤਾ ਡੈਮ ਵਾਸਤੇ? ਅਸੀਂ ਦੇਵਾਂਗੇ ਇਨਸ਼ਾਅੱਲਾ ਪੈਸੇ। ਹੋ ਗਿਆ ਜੀ। ਲੋ ਜੀ ਜ਼ਿਆਦਾਤਰ ਲੋਕਾਂ ਦਾ ਇਹੀ ਆਖਣਾ ਹੈ ਕਿ ਡੈਮ ਬਣਨਾ ਚਾਹੀਦਾ। ਹਾਲਾਂਕਿ ਅਸੀਂ ਉਹਨਾਂ ਲੋਕਾਂ ਨਾਲ ਜ਼ਿਆਦਾਤਰ ਗੱਲ ਕੀਤੀ ਜਿਹਨਾਂ ਲੋਕਾਂ ਦੇ ਬਾਰੇ 'ਚ ਇਹ ਤਾਸੁਰ ਆਮ ਹੈ ਕਿ ਇਹ ਅਨਪੜ੍ਹ ਤਬਕਾ ਹੈ ਜਾਂ ਇਹ ਗੁਰਬਤ ਦੀ ਲਾਈਨ ਤੋਂ ਥੱਲੇ ਜ਼ਿੰਦਗੀ ਗੁਜ਼ਾਰ ਰਹੇ ਨੇ, ਲੇਕਿਨ ਇਹ ਲੋਕ ਵੀ ਸਮਝਦੇ ਨੇ ਕਿ ਡੈਮ ਦੀ ਅਹਿਮੀਅਤ ਕੀ ਹੈ ਔਰ ਡੈਮ ਬਣਨਾ ਚਾਹੀਦਾ। ਔਰ ਪਾਣੀ ਦੇ ਜਿਹੜੇ ਵਸਾਇਲ ਨੇ ਪਾਕਿस्तान ਦੇ ਵਿੱਚ ਉਹ ਘਟ ਰਹੇ ਨੇ ਔਰ ਪਾਣੀ ਦੀ ਕਿੰਨੀ ਜ਼ਰੂਰਤ ਹੈ ਇੱਕ ਜ਼ਰਾਈ ਮੁਲਕ ਹੋਣ ਦੇ ਹਵਾਲੇ ਨਾਲ। ਇਸੇ ਗੱਲ ਦੇ ਨਾਲ ਸਾਨੂੰ ਇਜਾਜ਼ਤ ਦਿਓ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅਗਲੇ ਪ੍ਰੋਗਰਾਮ 'ਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ।